state BJP President Sunil Jakhar said Jalandhar West by-election was an occasion to send a message against ultra-radical thinking in Punjab. Jakhar said the rise of radicalism in the state was a fertile ground for ISI to meddle in. ਸਿੱਖ ਦਾ ਖਾਲਿਸਤਾਨ 'ਚ ਯਕੀਨ ਕਰਨਾ ਗੁਨਾਹ ਹੈ ਤੇ ਜਿਹੜਾ ਸਿੱਖ ਖਾਲਿਸਤਾਨ 'ਚ ਯਕੀਨ ਕਰਦਾ ਉਹ ISI ਦਾ ਏਜੰਟ ਹੈ ਕਿਉਂਕਿ ISI ਨੂੰ ਉਹ ਫਰਟੀਲ ਗਰਾਊਂਡ ਮਿਲਦੀ। ਗੁਰਦਾਸਪੁਰ ਪਠਾਨਕੋਟ put on high alert after 2 suspected terrorists are spotted. NIA announced reward of rupees 10 lakh each on 2 accused wanted in Vishwa Hindu Parishad leaders' murder in Punjab. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਪੰਜਾਬ ਸਿੱਖ ਅੱਤਵਾਦ ਦੇ ਵਧਣ ਦੀ ਗੱਲ ਕੀਤੀ ਹੈ, ਜਿਸ ਦਾ ਮਤਲਬ ਹੈ ਕਿ ਖਾਲਿਸਤਾਨ ਲਈ ਸਮਰਥਨ ਹੈ। ਸੋ ਉਹ ਜਾਪਦਾ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਖਾਲਿਸਤਾਨ ਦਾ ਹੋਆ ਖੜਾ ਕਰਕੇ ਪੰਜਾਬ ਵਿੱਚ ਸਿੱਖ ਨੌਜਵਾਨੀ ਦੇ ਕਤਲੋਗਾਰਦ ਲਈ ਜਿਹੜਾ ਮਾਹੌਲ ਹੈ ਉਹ ਪੈਦਾ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਖਾਸ ਤੌਰ 'ਤੇ ਕੋਈ ਚੀਜ਼ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ ਆ ਰਹੀ ਹੋਏ ਤਾਂ ਫਿਰ ਉਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ। ਸੁਨੀਲ ਜਾਖੜ ਪੰਜਾਬ BJP ਦਾ ਪ੍ਰਧਾਨ ਹੈ ਔਰ ਮੈਂ ਆਲਰੇਡੀ ਦੱਸਿਆ ਸੀ ਕਿ ਉਸੇ ਹੀ ਬਲਰਾਮ ਜਾਖੜ ਦਾ ਮੁੰਡਾ ਹੈ ਜਿਹੜਾ ਇੰਦਰਾ ਗਾਂਧੀ ਦੇ ਕਰੀਬੀ ਸੀ, ਮਿਨਿਸਟਰ ਵੀ ਸੀ, ਸਪੀਕਰ ਵੀ ਰਿਹਾ ਲੰਬਾ ਵਕਤ। ਔਰ 1980-90 ਦੇ ਦੌਰ ਦੇ ਵਿੱਚ ਉਹਨੇ ਕਿਹਾ ਸੀ कि अगर भारत की एकता अखंडता के लिए हमें 2 करोड़ सिखों को भी मारना पड़ा तो हम हिचकिचाएंगे नहीं। ये जहनीत इस गल का ध्यान रहे। और बेशक सुनील जाखड़ बड़ी चेस्ट पंजाबी दे विच गल करदा है, कांग्रेस हुंदियां उन्हें प्रभाव देने की कोशिश की कि जिवें वो अपने प्यो की लाइन नालों कोई वखरी लाइन रख के पंजाब की किसानी नाल जां सिक्खां नाल जां मैं भी किसान हाँ कह के हमदर्दी करदा है। पर अल्टीमेटली जिहड़ा जिसनूं असीं कहंदे हैं कि भाई पाज मुलम्मा लै जांदा है ते सच जिहड़ा है बाहर आ जांदा है। अल्टीमेटली उत्थे ही गया जिथे उहदी ज़हनीयत जां उसदा जिहड़ा अंदरला खासा सी उहनूं हिंदुत्ववाद दा BJP ਦਾ ਪ੍ਰਧਾਨ ਬਣਾਇਆ। ਅਸੀਂ 2 ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਉਹਨੇ ਫਿਕਰ ਕੀਤਾ ਕਿ ਵੀ ਜੇ ਅਕਾਲੀ ਇਰਰੈਲੇਵੈਂਟ ਹੋ ਗਏ ਪੰਜਾਬ 'ਚ ਤੇ ਇਹ ਜਿਹੜਾ ਸਪੇਸ ਹੈ ਇਹ ਤਾਂ ਫਿਰ ਰੈਡੀਕਲ ਸਿੱਖ ਲੈ ਜਾਣਗੇ ਔਰ ਪੰਜਾਬ ਦੇ ਲਈ ਇਹ ਬਹੁਤ ਵੱਡਾ ਖਤਰਾ ਹੋਏਗਾ ਕਿ ਜੇ ਮੋਡਰੇਟ ਪਾਰਟੀ ਕੋਈ ਸਿੱਖਾਂ ਦੀ ਨਾ ਰਹੇ। ਔਰ ਉਹਨੇ ਕਿਹਾ ਜੀ ਆਲਰੇਡੀ ਇੰਡੀਕੇਸ਼ਨਸ ਨੇ। ਉਦੋਂ ਉਹਨੇ ਖਡੂਰ ਸਾਹਿਬ ਜਾਂ ਫਰੀਦਕੋਟ ਦਾ ਜ਼ਿਕਰ ਨਹੀਂ ਕੀਤਾ। ਚਲੋ ਇੱਕ ਵਾਰ ਤਾਂ ਹੁੰਦਾ ਕਈ ਵਾਰ ਤੁਸੀਂ ਬਾਦਲਾਂ ਦੇ ਟੱਬਰ ਨਾਲ ਵੀ ਇਹਨਾਂ ਦੀ ਜਾਖੜਾਂ ਦੀ ਯਾਰੀ ਸੀ ਕਿ ਵੀ ਚਲੋ ਸ਼ਾਇਦ ਸੁਖਬੀਰ ਬਾਦਲ ਦੇ ਨਾਲ ਹਮਦਰਦੀ। ਪਰ ਅੱਜ ਜਦੋਂ ਕਿ ਹੁਣ ਇਹਨਾਂ ਦਿਨਾਂ 'ਚ ਜਲੰਧਰ ਦੀ ਬਾਈਪਾਸ ਇਲੈਕਸ਼ਨ ਹੋਣ ਜਾ ਰਹੀ ਹੈ, ਉੱਥੋਂ ਜਿਹੜਾ ਰਿਜ਼ਾਈਨ ਕਰਕੇ MLA MP ਵੱਲ ਗਿਆ ਜਾਂ ਗਿੱਦੜਬਾਹਾ ਦੀ ਵੀ ਹੋਣੀ ਹੈ ਔਰ ਉੱਥੇ ਜਿਹੜਾ ਅਕਾਲੀਆਂ ਨੇ ਆਪਣਾ ਕੈਂਡੀਡੇਟ ਜਿਹਨੂੰ ਖੜਾ ਕੀਤਾ ਸੀ ਬੀਬੀ ਸੁਰਜੀਤ ਕੌਰ ਨੂੰ ਤਕੜੀ ਦਾ ਨਿਸ਼ਾਨ ਵੀ ਮਿਲ ਗਿਆ। ਸੁਖਬੀਰ ਬਾਦਲ ਨੇ ਡਿਸਟੈਂਸ ਕਰ ਲਿਆ ਕਿ ਜੀ ਅਸੀਂ ਕਿਉਂਕਿ ਉਹਨਾਂ ਦੇ ਆਪਣਾ ਰਿਬੈਲੀਅਨ ਚੱਲ ਰਿਹਾ ਤੇ ਉਸ ਬੀਬੀ ਨੂੰ ਰਿਬੈਲੀਅਨ ਗਰੁੱਪ ਨਾਲ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਉਹਨਾਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਜੀ ਮੇਰੀ ਮਦਦ ਤੇ ਆਓ। ਉਹ ਇੱਕ ਵੱਖਰਾ ਇਸ਼ੂ ਹੈ। ਇਹਨੇ ਭਗਵੰਤ ਮਾਨ ਵੀ ਉੱਥੇ ਡੇਰਾ ਲਾ ਕੇ ਬੈਠਾ ਹੈ, ਸੁਨੀਲ ਜਾਖੜ ਵੀ ਬੈਠਾ ਹੈ ਕਿਉਂਕਿ ਪ੍ਰੈਸਟੀਜੀਅਸ ਹੈ। ਯੂਜਲੀ ਜਲੰਧਰ ਸਾਊਥ ਦੀ ਸੀਟ ਹੈ, BJP ਉਹਨੂੰ ਕੈਰੀ ਕਰ, ਹਿੰਦੂ ਮੈਜੋਰਟੀ ਸੀਟ ਹੈ ਪਰ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਵੀ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹਾਲਾਂ ਉੱਥੇ ਕੋਈ ਚਾਂਸਿਸ ਨਹੀਂ ਨੇ ਕਿ ਕਿਸੇ ਸਿੱਖ ਕੈਂਡੀਡੇਟ ਨੇ ਜਾਂ ਜੇ ਬੀਬੀ ਸੁਰਜੀਤ ਕੌਰ ਨੂੰ ਪੰਥਕ ਧਿਰਾਂ ਮਦਦ ਥਰੋ ਵੀ ਕਰਦੀਆਂ ਨੇ 10-15 ਹਜ਼ਾਰ ਵੋਟ ਲੈ ਜਾਏਗੀ, ਕੋਈ ਜਿੱਤਣ ਦੀਆਂ ਸੰਭਾਵਨਾਵਾਂ ਨਹੀਂ। ਲੇਕਿਨ ਇਹਨਾਂ ਨੂੰ ਜਿਹੜਾ ਖੌਫ ਹੈ ਔਰ ਜਿਹੜਾ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਬਾਅਦ ਜਿਹੜਾ ਇੱਕ ਕਰੰਟ ਹੈ ਪੰਜਾਬ ਜਿਹਦੇ 'ਚ ਕਿ ਅਕਾਲੀਆਂ ਦੀਆਂ ਦੋਵੇਂ ਹੀ ਧਿਰਾਂ ਜਿਹੜੇ 60 ਚੋਰ ਬਰਾਤੀ ਜਿਹੜੇ ਨੇ ਉਹ ਵੀ ਰੌਲਾ ਪਾ ਰਹੇ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇੱਕ ਸਪੇਸ ਕ੍ਰੀਏਟ ਵੈਕਿਊਮ ਹੈ ਔਰ ਉਹਦੇ 'ਚ ਪੰਥ ਪ੍ਰਸਤ ਨੌਜਵਾਨ ਜਾਂ ਪੰਥ ਪ੍ਰਸਤ ਧਿਰਾਂ ਅੱਗੇ ਆ ਸਕਦੀਆਂ। ਹੁਣ ਅੱਜ ਜਿਹੜੀ ਖਬਰ ਅਗੇਨ ਟ੍ਰਿਬਿਊਨ ਦੇ ਨਾਲ ਹੀ, ਕਿਉਂਕਿ ਟ੍ਰਿਬਿਊਨ 'ਚ ਜੋਤੀ ਮਲਹੋਤਰਾ ਇਹ ਵੀ ਹਿੰਦੂਤਵੀ ਲੇਡੀ ਅੱਜ ਕੱਲ੍ਹ ਤਾਂ ਮਾਸਕੋ ਬੈਠੀ ਹੈ ਕਿਉਂਕਿ ਉਹਨੇ ਮੋਦੀ ਨੇ ਜਾਣਾ 8 ਜੁਲਾਈ ਨੂੰ।
ਪਰ ਇਹ ਜਿਸ ਪ੍ਰੋਮੀਨੈਂਸ ਦੇ ਨਾਲ ਔਰ ਇਸ ਦੇ ਇੰਟਰਵਿਊ ਨੂੰ ਜਿਵੇਂ ਛਾਪ ਰਹੇ ਨੇ, ਹੁਣ ਹੈਡਲਾਈਨ ਹੈ ਰਾਈਜ਼ ਆਫ ਰੈਡੀਕਲਿਜ਼ਮ ਇਨ ਪੰਜਾਬ ਏ ਫਰਟਿਲ ਗਰਾਊਂਡ ਫਾਰ ISI, ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ। ਉਹਨੇ ਕਿਹਾ ਕਿ ਇਹ ਜਿਹੜਾ ਔਰ ਬਿਗਨਿੰਗ ਇਹ ਹੈ ਕਿ ਸਟੇਟ BJP ਪ੍ਰੈਜ਼ੀਡੈਂਟ ਸੁਨੀਲ ਜਾਖੜ ਸੈਡ ਜਲੰਧਰ ਵੈਸਟ ਬਾਈ ਇਲੈਕਸ਼ਨ was an occasion to send a message against ultra radical thinking in Punjab. Speaking to the Tribune, Jakhar said the rise of radicalism in the state was a fertile ground for ISI to meddle in. ਉਹਨੇ ਕਿਹਾ ਜੀ ਇਹ ਸੀਟ BJP ਦੀ ਝੋਲੀ ਪਾਓ ਔਰ ਇਥੋਂ ਮੈਸੇਜ ਆਉਣਾ ਚਾਹੀਦਾ, ਨਹੀਂ ਤਾਂ ਜੇ ਪੰਜਾਬ ਦੇ ਵਿੱਚ ਰੈਡੀਕਲਿਜ਼ਮ ਮਤਲਬ ਖਾਲਿਸਤਾਨ ਦੇ ਹਮਾਇਤੀ ਧਿਰਾਂ ਪਾਵਰਫੁਲ ਹੁੰਦੀਆਂ ਨੇ, ਇਹ ਤਾਂ ISI ਦੇ ਲਈ ਬੜੀ ਉਪਜਾਊ ਜ਼ਮੀਨ ਹੈ। ਮਤਲਬ ਇਹ ਹੈ ਵੀ ਸਿੱਖ ਦਾ ਖਾਲਿਸਤਾਨ 'ਚ ਯਕੀਨ ਕਰਨਾ ਗੁਨਾਹ ਹੈ, ਤੇ ਜਿਹੜਾ ਸਿੱਖ ਖਾਲਿਸਤਾਨ 'ਚ ਯਕੀਨ ਕਰਦਾ ਉਹ ISI ਦਾ ਏਜੰਟ ਹੈ, ਕਿਉਂਕਿ ISI ਨੂੰ ਉਹ ਫਰਟਿਲ ਗਰਾਊਂਡ ਮਿਲਦੀ। ਹੁਣ ਇਹ ਇਕੱਲਾ ਜੇ ਤਾਂ ਇੱਕ ਆਊਟ ਆਫ ਦਾ ਬਲੂ ਕਿਸੇ ਦਾ ਬਿਆਨ ਆਏ, ਮੈਂ ਤਾਂ ਇਹਨਾਂ ਵੱਲ ਦੇਖਦਾ ਵੀ ਨਹੀਂ। ਹੁਣ ਪਿਛਲੇ ਦਿਨਾਂ ਦੀਆਂ 3 ਖਬਰਾਂ ਲਗਾਤਾਰਤਾ ਨਾਲ, ਪਹਿਲਾਂ ਤਾਂ ਇਹ ਹੋਇਆ ਜੀ ਕਿ ਗੁਰਦਾਸਪੁਰ, ਫਿਰੋਜ਼ਪੁਰ ਤੇ ਪਤਾ ਨਹੀਂ ਹੋਰ 2 ਪਠਾਨਕੋਟ ਜ਼ਿਲ੍ਹੇ, ਉਹਨਾਂ ਨੂੰ ਵਾਰਨਿੰਗ, ਕੋਈ 2 ਹਥਿਆਰਬੰਦ ਬੰਦੇ ਆ ਵੜੇ ਨੇ ਇੱਥੇ, ਉਹਨਾਂ ਨੇ ਖਾਣਾ ਖਾਧਾ ਕਿਸੇ ਦੇ ਫਾਰਮ ਹਾਊਸ ਤੇ ਔਰ ਉਹਨਾਂ ਨੇ ਐਨ ਅਲਰਟ ਸਾਰੇ SP ਇਹ ਉਹ ਖਬਰ ਵੀ ਸੀ। ਗੁਰਦਾਸਪੁਰ, ਪਠਾਨਕੋਟ ਪੁੱਟ ਔਨ ਹਾਈ ਅਲਰਟ ਆਫਟਰ 2 ਸਸਪੈਕਟਡ ਟੈਰਰਿਸਟ ਆਰ ਸਪੌਟਡ। ਉਹਨਾਂ ਨੇ ਕਿਹਾ ਜੀ 2 ਦਹਿਸ਼ਤਗਰਦ ਖਾਣਾ ਖਾ ਕੇ ਗਏ, ਇੱਧਰ ਨੂੰ ਗਏ ਉੱਧਰ ਨੂੰ ਗਏ ਔਰ ਫਲਾਣਾ ਟਿਮਕਾ। ਫਿਰ ਅਸੀਂ ਦੇਖਦੇ ਹਾਂ ਕਿ ਬਈ NIA announced reward of ₹10 lakh each on 2 accused wanted in ਵਿਸ਼ਵ ਹਿੰਦੂ ਪਰਿਸ਼ਦ ਲੀਡਰਸ ਮਰਡਰ ਇਨ ਪੰਜਾਬ, ਕਿ ਜੀ ਉਹਨਾਂ ਲਈ 10 ਲੱਖ ਦਾ ਇਨਾਮ ਰੱਖਿਆ। 10,000 ਪੁਲਸੀਏ ਪਿਛਲੇ ਦਿਨਾਂ 'ਚ ਜਿਹੜੇ ਨੇ ਉਹ ਟਰਾਂਸਫਰ ਕੀਤੇ ਗਏ ਨੇ ਔਰ ਇਹਦੇ ਤੇ DGP ਪੁਲਿਸ ਔਰ ਭਗਵੰਤ ਮਾਨ ਕਿ ਇਹਨਾਂ 'ਚ ਟਕਰਾਅ ਵੀ ਹੈ, ਦੂਜਾ ਵੀ ਹੈ। ਆਪੋਜੀਸ਼ਨ ਵਾਲਿਆਂ ਨੇ ਕਿਹਾ ਜੀ ਉਹਨਾਂ ਨੂੰ ਸਜ਼ਾ ਦਿੱਤੀ ਗਈ, ਜੀ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਕਿਉਂ ਪਾਈਆਂ। ਲੇਕਿਨ ਇਹਨਾਂ ਦਾ ਇਹ ਕਹਿਣਾ ਸੀ DGP ਦਾ ਜੀ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਡਰੱਗ ਟ੍ਰੇਡ 'ਚ ਇਨਵੋਲਵ ਹੈ, ISI ਰਾਹੀਂ ਡਰੱਗਸ ਆਉਂਦੀਆਂ ਨੇ ਸੋ ਮਤਲਬ ਇਹ ਹੈ ਜੇ ਤੁਸੀਂ ਇੱਕ ਲੇਮੈਨ ਦੇ ਐਂਗਲ ਤੋਂ ਵੀ ਦੇਖੋ, ਐਕਸਪਰਟ ਐਂਗਲ ਤੋਂ ਤਾਂ ਤੁਹਾਨੂੰ ਨਜ਼ਰ ਹੀ ਆ ਰਿਹਾ ਵੀ ਕੀ ਹੈ। ਇਹ ਉਹ ਮਾਹੌਲ ਬਣਾ ਰਹੇ ਨੇ ਜਿਹਦੇ ਥੱਲੇ, ਕਿਉਂਕਿ ਹੁਣ ਇੱਕ ਜਨਰੇਸ਼ਨ ਉਹਨਾਂ ਨੇ ਪਹਿਲਾਂ ਮਾਰ ਦਿੱਤੀ, ਦੂਜੀ ਡਰੱਗ ਦੇ ਹਵਾਲੇ ਕੀਤੀ, ਤੀਜੀ ਭੱਜਣ ਤੇ ਮਜਬੂਰ ਕਰਤੀ। ਜਿਹੜੇ ਰਹਿ ਗਏ ਨੇ ਉਹਨਾਂ 'ਚ ਵੀ ਸਿੱਖੀ ਦੀ ਚਿਣਕ ਜਾਗੀ ਹੈ ਔਰ ਉਹ ਫਰੀਦਕੋਟ ਔਰ ਖਡੂਰ ਸਾਹਿਬ ਨੇ ਦੱਸੇ। ਹੁਣ ਇਹ ਮਾਹੌਲ ਸਿਰਜ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਇਸ ਬਹਾਨੇ ਨਾਲ ਰੈਡੀਕਲਾਈਜ਼ ਹੋ ਗਏ ਕਿ ਜੀ ਇਹ ਖਾਲਿਸਤਾਨ ਕੋਈ ਵਾਕਿਆਤ ਕਰਵਾ ਦੇਣਗੇ, ਖੁਦ ਹੀ ਕੋਈ ਹਿੰਦੂਆਂ ਤੇ ਆਪ ਹੀ ਅਟੈਕ ਕਰ ਦੇਣਗੇ, ਜੋ ਇਹ ਆਪਣੀਆਂ ਜਿਨ੍ਹਾਂ ਨੂੰ ਕਾਲੀਆਂ ਬਿੱਲੀਆਂ ਕਹਿੰਦੇ ਸੀ ਉਹਨਾਂ ਤੋਂ ਕਰਵਾਉਂਦੇ ਰਹੇ। ਔਰ ਇਹ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਜਿਹੜੀ ਜਨਰੇਸ਼ਨ ਹੁਣ ਨਿਕਲ ਰਹੀ ਹੈ ਉਹਦੀ ਪਰਸੀਕਿਊਸ਼ਨ ਦਾ, ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਦਾ, ਉਹਨਾਂ ਦੇ ਇੱਕ ਪਾਸੇ ਤਾਂ ਗੈਂਗਸਟਰਸ ਦੇ ਨਾਲ ਜੋੜ ਕੇ ਕਰ ਹੀ ਰਹੇ ਨੇ ਕਿ ਜੀ ਇਹ ਗੈਂਗ ਵਾਰਫੇਅਰ ਤੇ ਫਲਾਣਾ ਤੇ ਢਿਮਕਾ, ਪਰ ਇਹ ਮੈਨੂੰ ਲੱਗਦਾ ਵੀ ਹੁਣ ਸਿੱਧਾ ਖਾਲਿਸਤਾਨੀ ਰੈਡੀਕਲਿਜ਼ਮ ਦੇ ਨਾਂ ਥੱਲੇ ਵੀ ਫਰਦਰ ਜਿਹੜਾ ਹੈ ਉਹ ਸਿੱਖ ਜਵਾਨੀ ਦਾ ਕਾਣ ਕਰਨ ਦੇ ਲਈ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।